व्यूअर्स वेलकम बैक इन आवर प्रोग्राम। जी डॉक्टर साहब, हमेशा तरह अज भी आप अपने दर्शकों के फेसबुक मैसेज लवेंगे। जी डॉक्टर साहब। आज़ाद जट लिखते हैं, ग्रेट जॉब डॉक्टर साहब, बहुत शुक्रिया आज़ाद जी। बेअंत सिंह खालिस्तानी, खालिस्तान जिंदाबाद। हाकम सिखों, सच्ची खबर, बहुत शुक्रिया सिखों साहब। जुझार विरक, सत श्री अकाल डॉक्टर साहब। जसप्रीत सिंह खालसा, चढ़दी कला वाले साइन दिंदे ने, और बाकी दूसरे सैगमेंट्स भी मक्खण पन्नू, वाहगुरू जी। जाहिद तरार, वेरी नाइस। सिंह साहब दी आईडी तो डॉक्टर साहब बहुत वधिया जी। सिंह साहब फिर अगेन बहुत वधिया जी। कश्मीर विरक तुहानू ते सारी टीम नू वाहगुरू जी का खालसा, वाहगुरू जी की फतेह। खालिस्तान जिंदाबाद, 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 जिंदाबाद। और तपन चक्रवर्ती, ये भी इट्स ए गुड न्यूज़ दैट योर ऑर्गेनाइजेशन एंड अफगान एंड पाकिस्तानी सिख्स आर प्रिपेयरिंग to destroy Pakistan. No, we are preparing to destroy your Hindutva fascist state. Be very clear. Balwinder Singh Kharistan Zindabad. So, ਅਸੀਂ ਇੱਥੇ ਇਸ ਪਾਰਟ ਨੂੰ ਸੰਕੋਚਦੇ ਹਾਂ। ਜੀ ਡਾਕਟਰ ਸਾਹਿਬ, ਮੈਂ ਪਰ ਪੜ੍ਹਾਂ ਅੱਜ ਈਮੇਲ ਕਿ ਅੱਜ ਦਾ ਵਿਚਾਰ। ਓਕੇ, ਅੱਜ ਦਾ ਵਿਚਾਰ ਤੁਸੀਂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰ ਦਿਓ। ਅੱਛਾ, ਤੁਸੀਂ ਪੜ੍ਹ ਦਿਓ ਜੇ ਕੁਇਕਲੀ ਹੈ। ਓਕੇ, ਠੀਕ ਹੈ। ਸਾਡੇ ਕੋਲ ਈਮੇਲ ਆਈ ਹੈ ਪ੍ਰਤਾਪ ਸਿੰਘ ਪਵਾਰ ਜੀ ਦੀ। ਇਹ ਲਿਖਦੇ ਹਨ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਨੀਵੀਆਂ ਜਾਤੀਆਂ ਦੇ ਭਗਤਾਂ ਦੀ ਬਾਣੀ ਦਰਜ ਕਰਕੇ ਊਚ ਨੀਚ ਦਾ ਖਾਤਮਾ ਕਰ ਦਿੱਤਾ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹਾਂ, ਪਰ ਊਚ ਨੀਚ ਦੇ ਚਿੱਕੜ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਨਹੀਂ ਕਰਦੇ। ਅੱਜ ਕੌਮ ਬੜੇ ਭੰਬਲਪੁਸੇ ਵਿੱਚ ਪਈ ਹੋਈ ਹੈ, ਕਿਉਂਕਿ ਸਿੱਖ ਮਤ ਅਨੁਸਾਰ ਸੇਧ ਦੇਣ ਵਾਲਾ ਕੋਈ ਵੀ ਸਿੱਖ ਲੀਡਰ ਕੌਮ ਵਿੱਚ ਨਜ਼ਰ ਨਹੀਂ ਆਉਂਦਾ। ਹਰ ਪਾਸੇ ਆਪੋ ਤਾਪ ਮਚੀ ਹੋਈ ਹੈ। ਅਖੌਤੀ ਸਿੱਖ ਲੀਡਰ ਸਿੱਖੀ ਨੂੰ ਘੁਣ ਵਾਂਗ ਖਾ ਰਹੇ ਹਨ। ਹੁਣ ਤਾਂ ਅਕਾਲ ਪੁਰਖ ਹੀ ਸਿੱਖਾਂ ਨੂੰ ਇਸ ਤਰਾਸਦੀ ਚੋਂ ਕੱਢ ਸਕਣ। ਜੀ ਡਾਕਟਰ ਸਾਹਿਬ। ਦੇਖੋ ਵੀਰ ਪ੍ਰਤਾਪ ਸਿੰਘ ਜੀ ਨੇ ਜਿਹੜਾ ਇਸ਼ੂ ਲਿਆਂਦਾ ਹੈ ਕਿ ਵੀ ਅੱਜ ਵੀ ਸਾਡੀ ਮਾਨਸਿਕਤਾ ਊਚ ਨੀਚ ਔਰ ਜ਼ਾਤ ਪਾਤ ਫਸੀ ਹੋਈ ਹੈ ਜੀ, ਇਹ ਬਿਲਕੁਲ ਠੀਕ ਹੈ, ਪਰ ਫਿਰ ਵੀ ਉਹਨੂੰ ਚੈਲੰਜ ਕਰਨ ਵਾਲੇ ਵੀ ਨੇ। ਸੋ ਸਾਨੂੰ ਇੰਨੀ ਨਿਰਾਸ਼ਤਾ ਨਹੀਂ ਰੱਖਣੀ ਚਾਹੀਦੀ। ਔਰ ਤਬਦੀਲੀ ਅੱਜ ਮੇਰੀ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਹੋਰਾਂ ਨਾਲ ਗੱਲ ਹੋ ਰਹੀ ਸੀ ਚੰਡੀਗੜ੍ਹ। ਉਹਨਾਂ ਨੇ 9:30 ਤੋਂ 10 ਦੇ ਪ੍ਰੋਗਰਾਮ 'ਚ ਹੋਣਾ ਜੀ, ਤੇ ਉਹ ਬੜੇ ਉਤਸ਼ਾਹ 'ਚ ਨਜ਼ਰ ਆਏ। ਮੈਂ ਕਿਹਾ ਜੀ, ਕਹਿਣ ਲੱਗੇ ਦੇਖੋ ਲੀਡਰ ਨਜ਼ਰ ਆ ਗਿਆ ਜਗਮੀਤ ਸਿੰਘ। ਕਹਿੰਦੇ ਦੇਖੋ ਮੈਂ ਓਪੀਨੀਅਨ ਪੋਲ ਦੇਖ ਰਿਹਾ ਸੀ ਕਿ 70% ਗੋਰੇ ਕਹਿੰਦੇ ਨੇ ਵੀ ਅਸੀਂ ਵੋਟ ਪਾਵਾਂਗੇ ਜਿਹੜਾ ਜੇ ਇਹ ਪ੍ਰਾਈਮ ਮਿਨਿਸਟਰੀਅਲ ਕੈਂਡੀਡੇਟ ਹੁੰਦਾ। ਸੋ ਜ਼ਾਹਰ ਹੈ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਦੇਖੋ ਉਹ ਦਮਾਲਾ ਸਜਾਉਣ ਵਾਲਾ, ਪ੍ਰਕਾਸ਼ ਦਾੜਾ, ਅੰਮ੍ਰਿਤਧਾਰੀ, ਦੂਜਾ ਇਹ ਮਾਡਲ ਹੈ ਜਿਹੜਾ ਅਲਟੀਮੇਟਲੀ ਦੁਨੀਆ ਨੂੰ ਐਕਸੈਪਟੇਬਲ ਹੈ ਕਿ ਵੀ ਸਿੱਖੀ 'ਚ ਵੀ ਰੂਟਸ ਨੇ, ਪਰ ਇਮਾਨਦਾਰੀ, ਨੀਤੀਆਂ, ਅੱਗੇ ਵਧਣ ਦੀ ਗੱਲ ਨਹੀਂ। ਸੋ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਤੁਸੀਂ ਬਿਲਕੁਲ ਠੀਕ ਹੈ। ਉਹ ਫਿਰ ਕੰਪੇਅਰ ਕਰਨ ਲੱਗਿਆ ਵੀ ਇਹ ਜਿਹੜੇ ਜਥੇਦਾਰ ਜਾਂ ਦੂਜੇ ਸਾਡੇ ਬੈਠੇ ਨੇ ਅਕਾਲ ਤਖਤ ਤੇ ਔਰ ਦੂਜੇ ਤੀਜੇ, ਹੁਣ ਗੱਲ ਉਹ ਹੈ ਵੀ ਐਕਸੈਪਟੇਬਲ ਉਹੀ ਹੋਏਗਾ ਜਿਹਦਾ ਕਿਰਦਾਰ ਹੋਏਗਾ। ਸੋ ਮੈਂ ਸਮਝਦਾ ਵੀ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਕਿਤੇ ਨਾ ਕਿਤੇ ਉਹ ਜਿਹੜੀ ਤਾਕਤ ਹੈ ਗੁਰੂ ਵੱਲੋਂ ਕਿਸੇ ਦੇ ਸਿਰ ਤੇ ਸਤਿਗੁਰੂ ਹੱਥ ਰੱਖ ਕੇ ਅੱਗੇ ਤੋਰ ਦਿੰਦੇ ਨੇ। ਸੋ ਤਬਦੀਲੀ ਹੋਏਗੀ। ਔਰ ਮੈਂ ਸਮਝਦਾ ਵੀ ਸਾਨੂੰ ਇਹ ਜਿਹੜੇ ਬਰਾਬਰ ਚੈਲੰਜ ਨੇ ਇਸ ਕਿਸਮ ਦੇ ਸਿੱਖੀ ਨੂੰ ਦਰਪੇਸ਼, ਜਿਸ ਦੇ ਵਿੱਚ ਬ੍ਰਾਹਮਣਵਾਦੀ ਮਾਨਸਿਕਤਾ ਹੈ, ਇਹਨੂੰ ਲਗਾਤਾਰ ਚੈਲੰਜ ਕਰਦੇ ਰਹਿਣਾ ਚਾਹੀਦਾ। ਬਿਲਕੁਲ ਡਾਕਟਰ ਸਾਹਿਬ, ਹੁਣ ਤੁਸੀਂ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਜਿਵੇਂ ਅਸੀਂ ਪਹਿਲੇ ਦਿਨ ਭਾਈ ਗੁਰਦਾਸ ਜੀ ਦੇ ਕਵਿਤ ਬ੍ਰਿਜ ਭਾਸ਼ਾ ਜਿਹੜੇ ਨੇ ਉਹਨਾਂ ਨੂੰ ਕਵਿਤ ਸਵਈਏ ਵਿਚਾਰਦੇ ਜੀ। ਔਰ ਇਹ ਕਵਿਤ ਹੈ, ਗੁਰਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਅਤ, ਭਾਵਨੀ ਭਗਤ ਪਾਏ ਚਾਏ ਕੇ ਚैले हैं, दृष्ट दर्श लिव अत आश्चर्य में, बचन तंबोल संग रंग हुए रंगीले हैं, शब्द सुरत लिव लीन जल मीन गत, प्रेम रस अमृत कै रसक रसीले हैं, शोभा निध शोभ कोट, ओट लोभ कै लुबित कोट, छुब छा छिपे छब के छबीले हैं। ਇਸ ਕਵਿਤ 'ਚ ਭਾਈ ਸਾਹਿਬ ਨੇ ਉਹਨਾਂ ਗੁਰਸਿੱਖਾਂ ਦਾ ਕਰੈਕਟਰ, ਉਹਨਾਂ ਦੀ ਦਿੱਖ, ਉਹਨਾਂ ਦਾ ਸੁਹੱਪਣ, ਉਹਨਾਂ ਦੇ ਅੰਦਰ ਚਾਹ ਜਿਹੜੇ ਗੁਰਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਅਤ, ਕਿ ਜਿਹੜੇ ਗੁਰਸਿੱਖ ਸੰਗਤ ਦੇ ਵਿੱਚ ਮਿਲ ਕੇ ਗੁਰੂ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਪ੍ਰਤਾਪ, ਉਹਨਾਂ ਦਾ ਔ ਗ੍ਰੈਂਡਿਓਰ, ਉਹਨਾਂ ਦੀ ਪਰਸਨੈਲਿਟੀ ਜਿਹੜੀ ਹੈ ਉਹ ਅਨਐਕਸਪਲੇਨੇਬਲ ਹੈ। ਉਹਨਾਂ 'ਚ ਕੀ ਤਬਦੀਲੀਆਂ ਹੁੰਦੀਆਂ ਨੇ। ਭਾਵਨੀ ਭਗਤ ਪਾਏ ਚਾਏ ਕੇ ਚਈਲੇ ਹੈ, ਕਿ ਵੀ ਉਹ ਜਿਹੜੇ ਨੇ ਭਾਵਨੀ ਭਗਤ, ਭਾਵਨਾ ਪਿਆਰ ਨੂੰ ਕਹਿੰਦੇ ਨੇ,
ਕਿ ਉਹ ਪਿਆਰ ਦੇ ਭਗਤੀ ਦੇ ਵਿੱਚ, ਪ੍ਰੇਮਾ ਭਗਤੀ ਵਿੱਚ ਜਿਹਨੂੰ ਅਸੀਂ ਕਹਿੰਦੇ ਹਾਂ, ਅੱਗੇ ਵੱਧ ਕੇ ਚਾਹੇ ਕਿ ਚਈਲੇ ਹੈ, ਉਹ ਰੱਬ ਦੇ ਨਾਲ ਜੁੜਨ ਦਾ ਉਦਮ ਕਰਦੇ ਨੇ। ਉਹਨਾਂ ਦੇ ਅੰਦਰ ਮੋਰ ਐਂਡ ਮੋਰ ਮੋਟੀਵੇਸ਼ਨ ਹੁੰਦੀ ਹੈ, ਚਾਅ ਨਾਲ ਭਰੇ ਹੁੰਦੇ ਨੇ ਕਿ ਕਿਵੇਂ ਉਹਨਾਂ ਨੇ ਉਸ ਰੱਬ ਦੇ ਪਿਆਰ ਦੇ ਵਿੱਚ ਜਿਹੜਾ ਲਗਾਤਾਰ ਨਾਮ ਦਾ ਖੰਡਾ ਖੜਕਾਣਾ। ਫਿਰ ਭਾਈ ਸਾਹਿਬ ਕਹਿੰਦੇ ਨੇ ਦ੍ਰਿਸ਼ਟ ਦਰਸ ਲਿਵ ਅਤ ਅਸਚਰਜ ਮੈਂ, ਕਿ ਉਹਨਾਂ ਦੀ ਜਿਹੜੀ ਮਾਨਸਿਕ ਅੱਖ ਹੈ, ਮਾਨਸਿਕ ਦ੍ਰਿਸ਼ਟੀ ਹੈ, ਉਹ ਲਿਵ ਰਾਹੀਂ ਜਿਹੜੀ ਕਿ ਕੰਟੀਨਿਊਟੀ ਹੈ ਰੱਬ ਦੇ ਨਾਲ, ਅਤ ਅਸਚਰਜ ਮੈਂ, ਜਿਹੜੀ ਐਸਟੋਨਿਸ਼ਿੰਗ ਫਾਰਮ ਹੈ ਰੱਬ ਦੀ, ਜਿਹੜਾ ਅਸਚਰਜ ਹੈ, ਵਾਹ ਵਾਹ ਜਿਸੀ ਉਹਨੂੰ ਕਹਿੰਦੇ। ਸੋ ਉਹਨਾਂ ਦੇ ਅੰਦਰ 'ਚ ਹਮੇਸ਼ਾ ਹੀ ਉਹਨਾਂ ਦੀ ਸੁਰਤ ਉਸ ਅਸਚਰਜ ਵਾਹਿਗੁਰੂ ਦੇ ਚਰਨਾਂ ਦੇ ਨਾਲ, ਵਾਹਿਗੁਰੂ ਦੇ ਪਿਆਰ ਦੇ ਵਿੱਚ ਲੱਗੀ ਹੁੰਦੀ ਹੈ। ਬਚਨ ਤੰਬੋਲ ਸੰਗ ਰੰਗ ਹੋਏ ਰੰਗੀਲੇ ਹੈ। ਤੰਬੋਲ ਔਰ ਜਿਹੜਾ ਇਸ ਨੂੰ ਜਦੋਂ ਅਸੀਂ ਪਾਨ ਦਾ ਪੱਤਾ ਦੇਖਦੇ ਹਾਂ, ਪਾਨ ਖਾਣ ਵਾਲੇ, ਜੇ ਪਾਨ ਦੇ ਵਿੱਚ ਸੁਪਾਰੀ ਰਲਾਈ ਜਾਂਦੀ ਹੈ ਔਰ ਜਿਹੜਾ ਪਾਨ ਦਾ ਪੱਤਾ ਔਰ ਸੁਪਾਰੀ ਦਾ ਰੰਗ ਹੁੰਦਾ ਉਹ ਫਿਰ ਲਾਲ ਕਰ ਦਿੰਦਾ ਹੈ। ਇਸ ਲਈ ਜਿਹੜੇ ਨੇ ਉਹ ਮੂੰਹ ਵੀ ਲਾਲ ਉਹਨਾਂ ਦੇ ਹੁੰਦੇ ਨੇ, ਬੁੱਲ ਵੀ ਲਾਲ ਹੁੰਦੇ ਨੇ। ਸੋ ਇਹਨੂੰ ਐਜ਼ ਏ ਮੈਟਾਫਰ ਭਾਈ ਸਾਹਿਬ ਇਸਤੇਮਾਲ ਕਰਦੇ ਨੇ ਕਿ ਜਿਵੇਂ ਤੰਬੋਲ ਖਾਣ ਵਾਲਿਆਂ ਦਾ, ਸੁਪਾਰੀ ਖਾਣ ਵਾਲਿਆਂ ਦਾ ਮੂੰਹ ਲਾਲ ਹੁੰਦਾ, ਲਾਲ ਰੰਗ ਨਾਲ ਰੰਗੇ, ਇਵੇਂ ਜਿਹੜੇ ਰੱਬ ਦੇ ਰੰਗ ਵਿੱਚ ਰੰਗੇ ਹੋਏ ਨੇ, ਉਹਨਾਂ ਦੇ ਬਚਨ, ਉਹਨਾਂ ਦਾ ਜਿਹੜੇ ਮੂੰਹੋਂ ਜੋ ਨਿਕਲਦਾ ਹੈ, ਉਹ ਪਿਆਰ ਦੇ ਵਿੱਚ ਗੁੜੁੰਦ ਸ਼ਬਦ ਹੁੰਦੇ ਨੇ, ਪਿਆਰ ਦੇ ਵਿੱਚ ਗੁੜੁੰਦ ਲਫ਼ਜ਼ ਹੁੰਦੇ ਨੇ। ਜਿਵੇਂ ਸੁਪਾਰੀ ਪਾਣ ਵਾਲਿਆਂ ਦਾ ਬਾਹਰਲਾ ਮੂੰਹ ਲਾਲ ਹੁੰਦਾ ਹੈ, ਇਵੇਂ ਕਿਉਂਕਿ ਉਹਨਾਂ ਦੇ ਅੰਦਰ ਪਿਆਰ ਦਾ ਰੰਗ ਹੈ, ਰੱਬ ਦੇ ਨਾਲ ਜੁੜੇ ਹੋਏ ਨੇ, ਇਸ ਲਈ ਉਹਨਾਂ ਦੇ ਬੋਲਾਂ ਦੇ ਵਿੱਚ ਅਤ ਮਿਠਾਸ ਹੈ। ਔਰ ਇਸੇ ਨੂੰ ਗੁਰੂ ਸਾਹਿਬ ਨੇ ਯਾਦ ਕਰਵਾਇਆ ਸੀ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਕਿ ਵੀ ਉਸ ਦੇ ਬੋਲ ਚੋਂ, ਉਹਦੇ ਬੋਲਾਂ ਚੋਂ ਮਿਠਾਸ ਜਿਹੜੀ ਹੈ ਨਿਕਲਦੀ ਹੈ। ਫਿਰ ਭਾਈ ਸਾਹਿਬ ਕਹਿੰਦੇ ਨੇ ਸ਼ਬਦ ਸੁਰਤ ਲਿਵ ਲੀਨ ਜਲ ਮੀਨ ਗਤ। ਹੁਣ ਅਕਸਰ ਜਦੋਂ ਰੱਬ ਦੇ ਨਾਲ ਹਮੇਸ਼ਾ ਜੁੜੇ ਰਹਿਣ ਦਾ ਤੇ ਰੱਬ ਤੋਂ ਟੁੱਟਣ ਜਾਂ ਵਿਛੋੜੇ ਨੂੰ ਮੌਤ ਆਖਾਂ ਜੀਵਾਂ ਵਿਸਰੇ ਮਰ ਜਾਉ ਦੀ ਗੱਲ ਹੁੰਦੀ ਹੈ, ਤੇ ਫਿਰ ਮੱਛੀ ਤੇ ਪਾਣੀ ਦੀ ਪ੍ਰੀਤ, ਇਹ ਅਲੰਕਾਰ ਹੈ। ਹਾਲਾਂਕਿ ਕਿਉਂਕਿ ਉਹ ਹੈ ਹੀ ਪਾਣੀ ਦਾ ਜੀਵ ਹੈ, ਮੱਛੀ ਬਾਹਰ ਥਲ ਤੇ ਆਏਗਾ ਮਰ ਜਾਏਗੀ, ਲੇਕਿਨ ਇਹਨੂੰ ਜਿਹੜੇ ਸ਼ਾਇਰ ਨੇ ਔਰ ਅਧਿਆਤਮ ਰੂਹਾਨੀਅਤ ਨੇ ਉਹ ਇਵੇਂ ਹੀ ਕਹਿੰਦੇ ਨੇ ਕਿ ਭਾਈ ਤੁਹਾਨੂੰ ਇਵੇਂ ਹੀ ਰੱਬ ਨਾਲ ਪ੍ਰੀਤ ਕਰਨੀ ਚਾਹੀਦੀ ਹੈ ਜਿਵੇਂ ਮੱਛੀ ਦੀ ਪਾਣੀ ਦੇ ਨਾਲ ਹੈ। ਸੋ ਭਾਈ ਸਾਹਿਬ ਕਹਿੰਦੇ ਨੇ ਸ਼ਬਦ ਸੁਰਤ ਲਿਵ ਲੀਨ ਜਲ ਮੀਨ ਗਤ, ਜਿਹੜੇ ਗੁਰੂ ਨਾਲ ਜੁੜੇ ਹੋਏ ਨੇ, ਸ਼ਬਦ ਸੁਰਤ ਦਾ ਮੇਲ ਇਵੇਂ ਹੀ ਹੁੰਦਾ ਹੈ ਜਿਵੇਂ ਮੱਛੀ ਔਰ ਪਾਣੀ ਦਾ। ਪ੍ਰੇਮ ਰਸ ਅੰਮ੍ਰਿਤ ਕੈ ਰਸਕ ਰਸੀਲੇ ਹੈ, ਕਿ ਉਹ ਪ੍ਰੇਮ ਰਸ ਦੇ ਵਿੱਚ ਰੰਗੇ ਹੋਏ ਇੰਨੇ ਕੁ ਰਸਕ ਹੁੰਦੇ ਨੇ, ਉਹਨਾਂ ਦੇ ਜੀਵਨ 'ਚ ਇੰਨਾ ਕੁ ਰਸ ਹੁੰਦਾ ਹੈ, ਇੰਨਾ ਕੁ ਸਵਾਦ ਹੁੰਦਾ ਹੈ, ਤੇ ਉਸ ਖੁਸ਼ਬੂ ਨੂੰ, ਉਸ ਰਸ ਨੂੰ ਉਹ ਬਾਹਰ ਵੀ ਚਾਰ ਚਫੇਰੇ ਵੰਡ ਰਹੇ ਹੁੰਦੇ ਨੇ। ਸੋਭਾ ਨਿੱਧ ਸੋਭ ਕੋਟ ਓਟ ਲੋਭ ਕੈ ਲੁਬਤ ਕੋਟ, ਕਿ ਜਿਹੜੀ ਉਹਨਾਂ ਦੇ ਅੰਦਰ ਫਿਰ ਜਿਸ ਕਿਸਮ ਦੇ ਗੁਣ ਨੇ ਉਹ ਸੋਭਾ ਦਾ ਖਜ਼ਾਨਾ ਹੁੰਦੇ ਨੇ, ਕਿ ਆਲ ਐਡਮੀਰੇਸ਼ਨ ਜਿਹੜੀ ਹੈ ਉਹਦਾ ਟ੍ਰੇਜਰ ਨੇ। ਸੋਭਾ ਨਿੱਧ ਸੋਭ ਕੋਟ, ਉਹ ਕਰੋੜਾਂ ਦੇ ਵਿੱਚ ਉਸ ਸੋਭਾ ਨੂੰ, ਉਹ ਸੋਭਾ ਫੈਲਦੀ ਹੈ ਔਰ ਬਹੁਤ ਸਾਰੇ ਉਸ ਸੋਭਾ ਨੂੰ ਪਾਉਣ ਦੇ ਲਈ ਫਿਰ ਦੌੜਦੇ ਨੇ ਕਿ ਇਹ ਦੇਖਣ ਦੇ ਲਈ ਕਿ ਭਾਈ ਇਹ ਕਿਸ ਕਿਸਮ ਦਾ ਪਿਆਰ ਹੈ ਰੱਬ ਦੇ ਨਾਲ, ਜਿਸ ਚੋਂ ਇੰਨੇ ਗੁਣ ਮਿਠਾਸ ਰਸ ਨਿਕਲਦਾ ਹੈ। ਤੇ ਫਿਰ ਭਾਈ ਸਾਹਿਬ ਕਹਿੰਦੇ ਨੇ ਛਬ ਛਾ ਛਿਪੈ ਛਬ ਕੇ ਛਬੀਲੇ ਹੈ, ਕਿ ਉਹ ਇੰਨੇ ਸੋਹਣੇ ਹੁੰਦੇ ਨੇ, ਇੰਨੇ ਬਿਊਟੀਫੁਲ ਹੁੰਦੇ ਨੇ ਕਿ ਉਹਨਾਂ ਦੀ ਖੂਬਸੂਰਤੀ, ਉਹਨਾਂ ਦੀ ਛਵੀ, ਉਹਨਾਂ ਦੀ ਹੈਂਡਸਮਨੈਸ, ਉਹਨੂੰ ਮਿਲੀਅਨਸ ਦੇ ਵਿੱਚ ਵੀ ਜਿਹੜਾ ਉਸ ਦੇ ਵਿੱਚ ਉਹ ਉਹਨਾਂ ਵਰਗਾ ਕੋਈ ਨਹੀਂ ਹੁੰਦਾ। ਛਬ ਛਾ ਛਿਪੈ ਛਬ ਕੇ ਛਬੀਲੇ ਹੈ, ਇਸ ਲਈ ਉਹਨਾਂ ਦੀ ਛਵੀ ਜਿਹੜੀ ਹੈ, ਉਹਨਾਂ ਦੀ ਲੁੱਕ, ਉਹ ਇੱਕ ਉਸ ਕਿਸਮ ਦੀ ਛਬੀਲੀ ਹੁੰਦੀ ਹੈ ਜਿਹਦਾ ਕਰੋੜਾਂ ਦੇ ਵਿੱਚ ਕੋਈ ਮੁਕਾਬਲਾ ਨਹੀਂ ਕਰ ਸਕਦੇ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਥੱਲੇ ਨੇ ਆਪਣੇ ਦਰਸ਼ਕਾਂ ਕੋਲੋਂ ਇਜਾਜ਼ਤ। ਵੀਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।